यार छोटी जी लड़ाई तू तो बंदा को खुदकुशी कर ली, हराम है खुदकुशी करना। ਉਹਨ ਹਰਾਮ ਕਾਹਦਾ ਹੀ ਐਵੇਂ ਦੁਕਾਨ ਵਾਲਾ ਬਦੀਦ ਹੋ ਗਿਆ ਮੇਰੇ ਨਾਲ ਯਾਰ। ਉਹ ਕਿਵੇਂ ਬਦੀਦ ਹੋ ਗਿਆ ਯਾਰ ਦੱਸ। ਉਂਝ ਹੀ ਬਸ ਚੱਲਾਂ ਮੈਂ ਦੁਨੀਆ ਤੋਂ, ਲੋਕੀ ਇੱਥੋਂ ਬਾਹਰ ਜਾਣ ਲੱਗਦੇ ਨੇ, ਕਿੰਨੇ ਕਿੰਨੇ ਕੱਪੜੇ ਲੈ ਜਾਂਦੇ, ਮੈਂ ਤਾਂ ਫਿਰ 3 ਸੂਟ ਰੱਖ ਨਾਲ ਇੱਕ ਚੱਪਲ ਰੱਖੀ, ਕੋਈ ਤੌਲੀਆ ਸਾਬਣ। ਯਾਰ ਉਧਰ ਆ ਰਿਹਾ ਗੱਡੀ ਵੀ ਆਉਂਦੀ ਯਾਰ, ਇੱਧਰ ਆ ਯਾਰ ਉਹ ਯਾਰ ਮੈਂ ਨਹੀਂ ਆਖਿਆ ਜਾਣਾ, ਉਹ ਯਾਰ ਇੱਧਰ ਆ ਤੂੰ। ਆਖਿਆ ਮੈਂ ਨਹੀਂ ਜਾਣਾ, ਮੈਂ ਤੁਹਾਡੀ ਮਿਹਰਬਾਨੀ ਯਾਰ। ਇੱਥੇ ਹਰ ਵਾਰੀ ਗੱਡੀ ਲੇਟ, ਏਅਰਪੋਰਟ ਤੇ ਟੁਰ ਜਾਓ ਜਹਾਜ਼ ਲੇਟ, ਕਿਸੇ ਦਫ਼ਤਰ ਟੁਰ ਜਾਓ ਅਫਸਰ ਲੇਟ, ਕਿਤੇ ਨਾ ਕਿਤੇ ਇਹੋ ਹੀ ਕੰਮ ਰਹਿੰਦਾ 24 ਘੰਟੇ। ਸਮਝ ਨਹੀਂ ਆਉਂਦੀ, ਇਸੇ ਲਈ ਮੁਲਕ ਤਰੱਕੀ ਨਹੀਂ ਕਰਦੇ। ਜਿਹੜੇ ਟਾਈਮ ਨਾਲ ਨਹੀਂ ਚੱਲਦੇ ਇਸ ਤਰ੍ਹਾਂ ਨਹੀਂ ਹੁੰਦਾ ਕੁਛ ਵੀ। ਹਾਂ ਵੇਖੋ ਨਾ, ਘੰਟਾ ਹੋ ਗਿਆ ਮੈਨੂੰ ਹੁਣ ਗੱਡੀ ਦਾ ਵੇਟ ਕਰਦੇ। ਗੱਡੀ ਦੇ ਥੱਲੇ ਆਣਾ ਤੇ ਫਿਰ ਬੰਦਾ, ਇਹਦੇ ਨਾਲੋਂ ਤਾਂ ਬੰਦਾ ਕਿਸੇ ਹੋਰ ਸ਼ਹਿਰ ਦੇ ਥੱਲੇ ਆ ਜਾਏ ਚਾਹੇ। ਨਾ ਕੋਈ ਇਹਨਾਂ ਨੂੰ ਪਤਾ, ਨਾ ਗੱਲ ਨਾ ਬਾਤ। ਯਾਰ ਮੇਰੀ ਗੱਲ ਸੁਣੋ। ਹਾਂਜੀ ਓਹੋ, ਇਹ ਤੇ ਉਸਤਾਦ ਅਕਰਮ ਨਹੀਂ ਬੈਠੇ ਆ? ਆਹੋ ਯਾਰ ਲੱਗਦਾ ਹੋਈ ਹੈ। ਉਹਦੀ ਸਵੇਰੇ ਲੜਾਈ ਵੀ ਹੋਈ ਆ ਮਹੱਲੇ 'ਚ। ਅੱਛਾ ਅੱਲਾ ਖੈਰ ਕਰੇ, ਲੈਣਾ ਦੇ ਉੱਤੇ ਹੀ ਬੈਠੇ ਆ, ਆ ਨਾਲ ਬੈਗ ਵੀ ਕੋਲ ਰੱਖਿਆ ਸੂ। ਪੁੱਛ ਲੈਨੇ ਕੀ ਗੱਲ ਹੈ, ਕਿਉਂ ਇੱਥੇ ਬੈਠਾ ਹੈ। अस्सलाम वालेकुम जी उस्ताद अकरम साहब, की हाल है अस्सलाम सर? वालेकुम सर। सर बह जे कोल तुहाडे गल करनी सी। ਬਹਿ ਜਾਓ, मेहरबानी। ਮਨਾ ਕੀਤਾ ਮੈਂ। हाँ मेहरबानी, बैठो सर, इधर आओ। ਬਹਿ ਜੰਨਾ ਯਾਰ ਮੈਂ ਇੱਥੇ। ਉਹ ਮੈਂ ਹੈ ਕੀ ਗੱਲ ਹੈ ਸਰਕਾਰ, ਖੈਰ ਹੈ? ਇੱਥੇ ਬੈਠੇ ਹੋ ਤੁਸੀਂ? ਹੁਣ ਜੇ ਮਾੜਾ ਜਿਹਾ ਗੱਡੀ ਥੱਲੇ ਆਉਣਾ ਸੀ। अच्छा जी, ਹਾਂਜੀ, ਥੱਲੇ ਆਉਣਾ ਸੀ ਮਾੜਾ ਜੀ, ਕਿਉਂ ਕੀ ਹੋਇਆ? ਉਹ ਹੋਣਾ ਕੀ ਸੀ, ਐਵੇਂ ਬਸ ਯਾਰ ਗੱਡੀ ਥੱਲੇ ਆਉਣਾ। सर को वजह भी तो होंदी है, की गल है? ਨਹੀਂ ਜਾ ਰਹੇ ਯਾਰ, ਵਜ੍ਹਾ ਕੀ ਹੋਣੀ ਹੈ ਬਸ। जिंदगी तंग लगदे पे हो ਕੋਈ ਘਰ ਲੜਾਈ ਹੋ ਪਈ ਹੈ? ते बड़े बा अदब तरीके नाल मरन दे हो, लैंदे मुंह करके। ਉਹ ਨਹੀਂ ਪਤਾ ਕੀ, ਬਸ ਯਾਰ ਦਿਲ ਹੀ ਨਹੀਂ ਕਰਦਾ ਹੁਣ। मारे किसे महल्ले च सुने लड़ाई भी हुई तुहाडी? ਹਾਂ, मारे किसे महल्ले च मारिया तुहानू? ਉਹ ਨਹੀਂ ਮਾਰਿਆ, ਕਿਸੇ ਦੀ ਹੈ ਜ਼ਰੂਰਤ ਮਾਰੇ ਕੋਈ? हाँ ਮਾਰਿਆ ਲੈ, ਤੇ ਹੋਇਆ ਕੀ ਫਿਰ, ਵਜ੍ਹਾ ਜੇ ਕੀ? ਮਾਰ ਖਾਣ ਲੱਗੀ ਹੈ ਤਾਂ ਫਿਰ ਤਾਂ ਜਦੋਂ ਮਰਜ਼ੀ ਕੋਈ ਕੁੱਟ ਲੈ ਸਾਨੂੰ। हाँ हाँ, गल तुहाडी सही ਮਾਰਿਆ कीती। ਲੈ, ਇਹ ਖਰੇ ਕਿਵੇਂ ਦੀ ਤੁਸੀਂ ਗੱਲ ਕਰਦੇ ਹੋ? नहीं ਉਹ ਪਤਾ ਲੱਗਾ ਨਾ, ਅਛੂ ਕਰਿਆਨੇ ਵਾਲੇ ਮੁੰਡੇ ਨਾਲ ਤੁਹਾਡੀ ਲੜਾਈ ਹੋਈ ਅੱਜ। ਕਿਹੜੇ ਸ਼ੁਕਰਿਆਨੇ ਵਾਲੇ ਦਾ? ਉਹ ਕਰਿਆਨੇ ਵਾਲੇ ਯਾਰ ਮਹੱਲੇ ਜਿਹੜਾ ਕੰਮ ਕਰਦਾ, ਓਏ ਆਹੋ, ਕਰਿਆਨੇ ਵਾਲੇ ਨਾਲ ਲੜਾਈ ਹੋਈ ਹੈ ਤੇ ਇਹਦੇ ਚ ਕੋਈ ਮਾਰਨ ਵਾਲੀ ਕਿਹੜੀ ਗੱਲ ਹੈ? ਤੇ ਯਾਰ ਤੂੰ ਲੜਾਈ ਤੂੰ ਆ ਕੇ ਮਰਨ ਆ ਗਿਆ, ਖੁਦਾ ਦੇ ਬੰਦਿਆ। ਯਾਰ ਛੋਟੀ ਜੀ ਲੜਾਈ ਤੂੰ ਤੇ ਬੰਦਾ ਕੋ ਖੁਦਕੁਸ਼ੀ ਕਰ ਲਈ, ਹਰਾਮ ਹੈ ਖੁਦਕੁਸ਼ੀ ਕਰਨਾ। ਉਹਨ ਹਰਾਮ ਕਾਹਦਾ ਹੀ ਐਵੇਂ ਦੁਕਾਨ ਵਾਲਾ ਬਦੀਦ ਹੋ ਗਿਆ ਮੇਰੇ ਨਾਲ ਯਾਰ। ਉਹ ਕਿਵੇਂ ਬਦੀਦ ਹੋ ਗਿਆ ਯਾਰ ਦੱਸ। ਮੈਂ ਕਿਹਾ ਯਾਰ ਕਿਲੋ ਚੀਨੀ ਲੈਣ ਗਿਆ, ਮੈਂ ਕਿਹਾ ਕਿਲੋ ਚੀਨੀ ਦੇ ਦੇ। ਅੱਛਾ ਹਾਂ ਅੱਗੋਂ ਕਹਿੰਦਾ ਜਾ ਮਰ ਪਰ, ਤੈਨੂੰ ਸਵੇਰੇ ਸਵੇਰੇ ਉਧਾਰ ਦੇ ਦਾਂ। ਤੇ ਤੁਸੀਂ ਮਰਨ ਆ ਗਏ ਫਿਰ? ਓਏ ਆਹੋ, ਤੇ ਜਦੋਂ ਉਹਨੇ ਨਹੀਂ ਮੇਰੀ ਗੱਲ ਮੰਨੀ, ਮੈਂ ਤੇ ਬੰਨਾ ਕਿ ਨਾ ਉਹਦੀ। ਹਾਂ ਨਹੀਂ, ਉਹਨੇ ਕਿਹਾ ਨਾ ਜਾ ਮਾਰ ਪਰਾਂ। ਹਾਂ, ਓਏ ਯਾਰ ਇਹ ਤਕੀਆ ਕਲਾਮ ਹੁੰਦਾ, ਜਾ ਮਾਰ ਪਰਾਂ, ਥੱਲੇ ਉਤਰ, ਤੂੰ ਪਲਾਨਿੰਗ ਵੱਖਰੀ ਕਰ ਲਈ ਉਹ ਮਰਨ ਦੀ। ਨਹੀਂ ਯਾਰ, ਜਦੋਂ ਉਹ ਮੇਰਾ ਯਾਰ ਹੀ ਬਚਪਨ ਦਾ ਦੁਕਾਨ ਵਾਲਾ। ਯਾਰ ਏਡੀ ਗੱਲ ਤੂੰ ਮੰਨੀ, ਏਡੀ ਭਾਵੇਂ ਘਰ ਦੇ ਨਾ ਮੰਨੇ, ਜਿੰਨੀ ਉਹਦੀ ਤੂੰ ਮੰਨ ਲਈ, ਮਰਨਾ ਆ ਗਿਆ ਤੂੰ ਗੱਲ ਸੁਣ। ਮੈਂ ਉਹਦੀ ਹੈਲਪ ਕੀਤੀ, ਜਦੋਂ ਉਹਨੇ ਦੁਕਾਨ ਪਾਈ ਮੈਂ ਉਹਦੀ ਹੈਲਪ ਕੀਤੀ ਹੈ। ਪੈਸੇ ਪੂਸੇ ਦਿੱਤੇ ਸਨ ਉਹਨੂੰ? ਨਹੀਂ, ਉਹ ਰੇੜੇ ਤੇ ਜਦੋਂ ਸੌਦਾ ਲੈ ਗਿਆ ਮੈਂ ਚੁੱਕ ਕੇ ਅੰਦਰ ਰੱਖਿਆ ਸਾਰਾ ਨਾਲ ਉਹਦੇ। ਬਹੁਤ ਅੱਛੇ ਯਾਰ। ਅੱਜ ਉਹ ਬਦੀਦ ਹੋ ਗਿਆ, ਕਿਲੋ ਚੀਨੀ ਮੰਗੀ ਹੈ ਤੇ ਇਸ ਤਰ੍ਹਾਂ ਤਾਂ ਨਹੀਂ ਨਾ, ਮਹੱਲੇਦਾਰੀ ਹੈ ਯਾਰ। ਨਹੀਂ ਕੀ ਹਜ਼ਾਰ ਮੰਗੀ ਹੈ ਜਾ ਕੇ ਪੈਸੇ ਦੇ? ਉਧਾਰ ਹੀ ਮੰਗੀ ਸੀ। ਤੇ ਤਾਂ ਹੀ ਤਾਂ ਉਹਨੇ ਦਿੱਤੀ ਕੋ ਨਹੀਂ, ਤੇ ਉਧਾਰ ਮੰਗੀ। ਕਾਹਦਾ, ਉੱਥੇ 2-3 ਮਹੀਨੇ ਬਾਅਦ ਪੈਸੇ ਦੇ ਦਿੱਤੇ ਨੇ ਉਹਨਾਂ ਨੂੰ। ਅੱਛਾ ਕਿਲੋ ਚੀਨੀ ਦੇ? ਉਹ ਜਿਹੜਾ ਵੀ ਸੌਦਾ ਜਾਂਦਾ ਥੋੜਾ ਬਹੁਤਾ, 3 ਕੁ ਮਹੀਨੇ ਹੋ ਗਏ, ਉਹ ਉਦੋਂ ਨਹੀਂ ਦਿੱਤੇ ਗਏ, ਹੱਥ ਤੰਗ ਸੀ ਤੇ ਉਹ ਕਹਿੰਦਾ ਜੀ ਜਾ ਮਰ ਪਰਨ ਲੈ। ਉਹਨੇ ਮੈਨੂੰ ਕਹਿਣ ਡਿਆ ਸੀ ਕਿ ਯਾਰ ਉਸਤਾਦ ਤੈਨੂੰ 3 ਮਹੀਨੇ ਪਹਿਲਾਂ ਸ਼ੈਂਪੂ ਦੀ 2 ਪੁੜੀਆਂ ਖੜੀਆਂ ਨੇ, ਪੈਸੇ ਨਹੀਂ ਦਿੱਤੇ ਰਤਾ ਕਰ। ਓਏ ਆਹੋ, ਤੇ ਉਹਨੇ ਵੀ ਖੜੀਆਂ ਤੇ ਉਹ ਹੁਣ ਮੈਂ ਕਿਹਾ ਚਲੋ, ਮੇਰੇ ਆਉਣ ਤੋਂ ਪਹਿਲਾਂ ਹੀ ਟ੍ਰੇਨ ਨਿਕਲ ਗਈ। ਅੱਛਾ ਫਿਰ ਫਿਰ ਇੱਕ ਆਈ ਉਹ ਟ੍ਰੇਨ ਕੋ ਨਹੀਂ ਆਈ ਕੋਈ? ਆਈ ਫਿਰ ਉਹ ਮਾਲ ਗੱਡੀ ਸੀ, ਉਹਦੇ ਥੱਲੇ ਨਹੀਂ ਆਇਆ ਮੈਂ। ਅੱਛਾ ਮਾਲ ਗੱਡੀ ਥੱਲੇ ਨਹੀਂ ਸੀ ਆਉਣਾ? ਨਹੀਂ ਉਹਦੇ ਥੱਲੇ ਨਹੀਂ ਨਾ ਆਇਆ ਮਾਲ ਗੱਡੀ ਤੇ ਜਿਹੜੀ ਸਵਾਰੀਆਂ ਲਈ ਫਿਰ ਆਈ ਹੈ ਬਾਅਦ ਚੋਂ? ਉਹ ਬੜੀ ਆਸਤਾ ਜੀ ਚਲਾਣ ਡਿਆ ਸੀ ਡਰਾਈਵਰ, ਉਹ ਖਰੇ ਕਿਹੜਾ ਸੁਸਤੀ ਦਾ ਮਾਰਿਆ ਸੀ। ਅੱਛਾ ਮੈਂ ਕਿਹਾ ਫਾਇਦਾ ਕੀ ਇਹਨੇ ਖਰੇ ਕਿਦੋਂ ਜਾਣੇ ਕਿਦੋਂ ਨਹੀਂ ਜਾਣੇ। ਹਾਂ, ਗੱਲ ਸਹੀ ਕੀਤੀ। ਆਸਤਾ ਆਸਤਾ ਲੰਘੇਗੀ ਉੱਤੋਂ ਦੀ, ਫਾਇਦਾ। ਆਹ ਹੈ। ਬੈਗ ਨਾਲ ਲੈ ਕੇ ਜਾਂਦੇ ਹੋ ਤੁਸੀਂ ਮਰਨ ਵਾਸਤੇ?
ਉਹ ਇਹਦੇ 'ਚ ਕੱਪੜੇ ਨੇ ਕੋਈ ਥੋੜੇ ਜਿਹੇ 3 ਕੁ ਸੂਟ ਨੇ ਕੱਪੜਿਆਂ ਦੇ, ਜੁੱਤੀ ਹੈ, ਪੁਰਾਣੀ ਚੱਪਲ ਹੈ ਉਹ ਕੀ ਕਰਨੇ ਨੇ? ਤੇ ਉਹ ਹਾਂ ਕੀ ਕਰਨੇ ਨੇ ਮਰਨ ਤੋਂ ਬਾਅਦ? ਉਂਝ ਹੀ ਬਾਅਦ ਚੱਲਿਆ ਮੈਂ ਦੁਨੀਆ ਤੋਂ, ਲੋਕੀ ਇੱਥੋਂ ਬਾਹਰ ਜਾਣ ਲੱਗਦੇ ਨੇ, ਕਿੰਨੇ ਕਿੰਨੇ ਕੱਪੜੇ ਲੈ ਜਾਂਦੇ, ਮੈਂ ਤਾਂ ਫਿਰ 3 ਸੂਟ ਰੱਖ ਹੈਲੋ, ਨਾਲ ਇੱਕ ਚੱਪਲ ਰੱਖੀ, ਕੋਈ ਤੌਲੀਆ, ਸਾਬਣ, ਮੈਂ ਕਿਹਾ ਕਿਤੇ ਨਹਾਣਾ ਹੀ ਪੈ ਜਾਂਦਾ। ਬਾਅਦ ਚ ਤੇ ਵਿੱਚ ਖੁਸ਼ਬੂ ਆਂਡੀ ਰੋਟੀ ਦੀ ਤਾਜ਼ੀ, ਰੋਟੀ ਬੰਨੀ ਹੈ, ਨਾਲ ਰੱਖੀ ਹੈ, ਉਹ ਹੀ ਕਰਨੀ ਹੈ। ਅਚਾਰ ਵੀ ਹੈ, ਰੋਟੀ ਵੀ ਹੈ, ਸਾਲਣ ਵੀ। ਉਹ ਕੀ ਕਰਨਾ? ਆ ਟ੍ਰੇਨ ਲੇਟ ਹੋ ਗਏ, ਹੁਣ ਬੰਦਾ ਭੁੱਖਾ ਮਰੇ ਇੱਥੇ। ਨਹੀਂ ਇਹ ਵੀ ਗੱਲ ਸਹੀ ਹੈ। ਖਾਣੀ ਤੇ ਹੈ ਨਾ, ਹਾਂ, ਲੇਟ ਲੂਟ ਹੋ ਜੇ ਟ੍ਰੇਨ ਜਾਂ ਉਹਨਾਂ ਪਰਾਂ ਵੇਖ ਕੇ ਕਈ ਦੂਰੋਂ ਬ੍ਰੇਕ ਲਾ ਲੈਂਦੇ ਨੇ। ਟ੍ਰੇਨ ਵਾਲੇ ਆਹੋ ਭੁੱਖ ਤੋਂ ਬਗੈਰ ਤੇ ਨਾ ਬੰਦਾ ਮਰੇ, ਉਂਝ ਗੱਡੀ ਥਲੇ ਮਰ ਜੇ ਖੈਰ ਤਾਂ। ਹਾਂ ਗੁਫ਼ਤਗੂ ਤੁਹਾਡੀ ਬੜੀ ਮੁਹੱਜ਼ਬ ਹੈਗੀ ਤੇ ਤੁਸੀਂ ਮਰਨ ਦੇ ਹੋ ਟ੍ਰੇਨ ਤੇ। ਹੁਣ ਇੱਕ ਅੱਧੇ ਘੰਟੇ ਬਾਅਦ ਫੇਰ ਟ੍ਰੇਨ ਆ ਗਈ ਤੇ ਤੇਰੀ ਮਿਹਰਬਾਨੀ ਘਰ ਚੱਲੀਏ ਯਾਰ। ਓਏ ਆਵੇ ਬਈ, ਮੈਂ ਤਾਂ ਉਹਦੇ ਵੇਟ ਕਰਨ ਡਿਆ, ਮੈਂ ਥੱਲੇ ਆਉਣਾ ਯਾਰ, ਮੈਂ ਨਹੀਂ। ਯਾਰ ਮੈਨੂੰ ਸ਼ੱਕ ਪੈਂਦਾ ਜ਼ੋਜਾਂ ਨਾਲ ਨਾਰਾਜ਼, ਭਾਬੀ ਨਾਲ, ਤੂੰ ਮੇਰੀ ਭੈਣ ਨਾਲ, ਇੰਜ ਬੰਦਾ ਚੀਨੀ ਤੋਂ ਬਾਹਰ ਨਹੀਂ ਨਿਕਲਦਾ। ਘਰ ਕੋ ਲੜਾਈ ਉਹ ਦੱਸ ਮੈਨੂੰ, ਮੈਂ ਕਲੀਅਰ ਕਰਾਂ। ਓ ਯਾਰ ਉਹਦੇ ਨਾਲ ਦੁਕਾਨ ਵਾਲੇ ਨਾਲ ਲੜਾਈ, ਅੱਲਾ ਮਾਫੀ, ਤੇ ਘਰ ਕਾਦੀ ਲੜਾਈ ਹੋਣੀ? ਘਰ ਦਾ- ਸਾਡੀ ਅੱਜ ਤੱਕ ਲੜਾਈ ਨਹੀਂ ਹੋਈ ਘਰ। ਯਾਰ ਬੱਚੇ ਬੁੱਚੇ ਹੈ ਨੇ ਤੁਹਾਡੇ ਮਾਸ਼ਾਅੱਲਾ, ਅਲਹਮਦੁਲਿਲਾ ਸਾਰਾ ਕੁਝ ਹੈ। ਤੇ ਸਾਰਾ ਤੁਸੀਂ ਬੋਝ ਤੁਹਾਡੇ ਸਿਰ ਤੇ ਹੈਗਾ, ਬਲਕਿ ਹੈ ਹੀ ਤੁਸੀਂ ਮਰਨ ਤੇ ਆ ਗਏ ਹੋ। ਉਹ ਬੋਝ ਕਾਹਦਾ ਹੀ, ਸਾਰੇ ਜਵਾਨ ਨੇ ਮਾਸ਼ਾਅੱਲਾ, ਕਮਾਉਂਦੇ ਖਾਂਦੇ ਨੇ ਆਪਣਾ। ਉਹ ਰੇਜ਼ਰ ਵੀ ਬਾਬਾ ਉਧਾਰ ਉਹਨਾਂ ਕੋਲ ਲਿਆਂਦੇ ਨੇ। ਮੈਂ ਇੱਕ ਦਿਨ ਪੁੱਛਿਆ ਹੀ ਜਾਂਦਾ ਸੀ 20,000 ਦੇ ਰੇਟ ਲੈ ਕੇ ਸਾਰੇ। ਉਹ ਟਰੇਜ਼ਰ ਉਹਨੇ ਵੇਚਣ ਲਈ ਰੱਖੇ ਹੁੰਦੇ ਨੇ ਕਿ ਉਹਨੇ ਕਾਹਦੇ ਲਈ ਰੱਖੇ ਹੁੰਦੇ? ਸਰਕਾਰ ਉੱਥੇ ਪੈਸੇ ਵੀ ਦੇਣ ਰੱਖੇ ਆ। ਮੈਂ ਉੱਥੇ ਘਾਹ ਵੱਢਣਾ ਰੇਜ਼ਰ ਨਾਲ? ਨਹੀਂ ਘਾਹ ਨਹੀਂ ਵੱਢਦੇ, ਉੱਥੇ ਪੈਸੇ ਦੇਣ ਨਹੀਂ ਰੱਖੇ ਆ। ਉਹ ਤਾਂ ਦੇ ਦੇਣ ਨਾ, ਹੁਣ ਲਿੱਲੇ ਹਾਂ ਰੁਪਈਆ 1700 ਦੇਣਾ ਨਾ, ਹਾਂ। ਹੁਣ ਲਿੱਲੇ ਫਿਰ ਜਿਹਦੇ ਕੋਲ ਲੈਣਾ ਹੋ ਨਾ ਲੱਗਣਾ ਗੱਡੀ ਥੱਲੇ। ਲਓ। ਹਾਏ ਹਾਏ ਹਾਏ, ਕਿੰਨੀ ਦੇਰ ਹੋ ਗਈ 1700 ਰੁਪਏ ਦੇਣਾ ਉਹਦਾ? ਆ ਰੇਜ਼ਰ ਰੂਜ਼ਰ ਹੀ ਲਏ ਨੇ, 3 ਕੁ ਮਹੀਨੇ ਦਾ ਸੌਦਾ ਲਿਆ। ਅੱਛਾ, ਪਲਾਨਿੰਗ ਤੁਹਾਡੀ ਹਰ ਕੰਮ ਦੀ 3 ਮਹੀਨੇ ਤੱਕ ਹੁੰਦੀ ਹੈ? ਓਏ ਆ ਇੰਜ ਹੀ ਹੁੰਦਾ ਫਿਰ, ਕੀ ਕਰੀਏ? ਨਾ ਇਹ ਕੰਮ ਨਾ ਕਰੋ। ਉਹ ਗੱਡੀ ਆਉਣ ਵਾਲੀ ਯਾਰ, ਸੰਗਲ ਡਾਊਨ ਹੋ ਗਿਆ ਭਾਈ। ਉਹ ਯਾਰ ਆਉਣ ਦੇ, ਤੂੰ ਗੱਡੀ ਆਉਣ ਵਾਲੀ ਤੇ ਫਿਰ ਕੀ ਹੋ ਗਿਆ? ਗੱਡੀ ਆਉਣ ਵਾਲੀ ਤੇ ਉੱਥੇ ਯਾਰ ਇੰਜ ਨਾ ਕਰ, ਤੇਰੀ ਮਿਹਰਬਾਨੀ ਹੈ, ਗੱਡੀ ਦੀ ਉਹ ਜਾਂਚ ਯਾਰ ਕਰ ਜੇ ਤੁਸੀਂ ਨਾਲ ਜਾਣਾ ਤੇ ਇੱਧਰ ਆਓ, ਲੈਣਾ ਦੇ ਉੱਤੇ ਆਓ। ਕਿੱਥੇ ਨਾਲ ਜਾਣਾ ਸੀ? ਹਾਂ ਕਿੱਥੇ ਜਾਣਾ ਜਿੱਥੇ ਸੀ? ਮੈਂ ਚੱਲਿਆ ਅਸੀਂ ਉੱਥੇ ਯਾਰ ਤੁਸੀਂ ਘਰ ਤੁਰ ਦੱਸ ਜਾਓ। ਕੇ ਨਹੀਂ ਆਏ ਨਾ, ਆਹ ਨਹੀਂ ਜਾਣਾ। ਹਾਂ ਅਸੀਂ ਘਰ ਦੱਸ ਕੇ ਨਹੀਂ ਨਾ ਆਏ। ਅੱਛਾ, ਹਾਂ, ਤੇ ਅਸੀਂ ਘਰ ਦੱਸਣ ਤੋਂ ਬਗੈਰ ਮਰ ਜਾਈਏ ਤੇ ਫਿਰ ਮਾੜੀ ਗੱਲ ਹੈ। ਉਹ ਦੱਸ ਕੇ ਇੱਥੇ ਫੋਨ ਕਰਦੇ, ਫੋਨ ਨਹੀਂ ਹੈਗਾ ਕੋਲ? ਨਹੀਂ ਫੋਨ ਤੇ ਆ ਗਈ, ਉਹਨਾਂ ਨੂੰ ਕੀ ਦੱਸੀ ਵੀ ਗੱਡੀ ਥੱਲੇ ਆਉਣ ਲੱਗੇ। ਆਹ ਤਾਂ ਫੋਨ ਨਹੀਂ ਪੂਰਾ ਹੈਗਾ। ਪੂਰਾ ਮਹੱਲਾ ਉੱਠ ਕੇ ਆਇਆ। ਕਿਹੜਾ? ਉੱਥੇ ਜਿਹੜਾ ਮਹੱਲਾ ਹੈ ਜਿਹੜੇ ਆਂਢੀ ਓਏ ਉਹਨਾਂ ਗੁਆਂਢੀ ਨੂੰ ਦੱਸ ਦੇ, ਤੂੰ ਗੱਡੀ ਆਉਂਦੀ ਥੱਲੇ ਆ ਜਾਓ ਤੁਸੀਂ, ਉਹਨਾਂ ਨੂੰ ਦੱਸ ਕੇ। ਮਹੱਲੇ ਵਾਲੇ ਬੜੇ ਚੰਗੇ ਹੁੰਦੇ ਨੇ। ਨਾ ਤੇ ਗੱਡੀ ਜੇ ਲੇਟ ਹੋ ਗਈ ਤੇ ਹਾਲਾਤ ਖਰਾਬ ਹੋਏ ਨੇ, ਜਲਸੇ ਜਲੂਸ ਨਿਕਲਦੇ ਪਏ, ਗੱਡੀ ਨਾ ਆਵੇ, ਉਹ ਦੇਗ ਪਕਾਣੀ ਪੈ ਗਈ ਇੱਥੇ ਰੋਟੀ ਦੀ। ਫੇਰ ਕਿੱਥੇ ਨਾਲ ਗੱਡੀ ਤੇ ਨਾਲ? ਅੱਗੇ ਇੱਕ ਬੰਦੇ ਦੀ ਰੋਟੀ ਹੈ, ਅਸੀਂ 2 ਬੰਦੇ ਨਾਲ ਹੋਰ ਰਲ ਜਾਈਏ ਤੇ ਰੋਟੀ ਤੇਰੀ ਉਹ ਪੂਰੀ ਨਹੀਂ ਜਿੰਨੀ ਜਿੰਨੀ ਆਏਗੀ ਉਹਨਾਂ ਨਹੀਂ ਖਾ ਲਾਂਗੇ ਕਿ ਉੱਥੇ ਕੋਈ ਰੱਜ ਕੇ ਬੜਾ? ਤੂੰ ਉੱਥੇ ਮਰਨਾ ਹੀ ਹੈ, ਤੁਸੀਂ ਮਰਨ ਤੱਕ ਤੁਸੀਂ ਖਾਓ ਜਿੰਨੀ ਖਾਣੀ ਹੈ। ਉਹ ਬੰਦਾ ਵੱਡੇ ਦਿਲ ਦਾ ਹੈਗਾ, ਜੇ ਟੈਨਸ਼ਨ ਕੋਈ ਨਹੀਂ ਹੈਗੀ। ਮੈਨੂੰ ਇਹ ਪਰੇਸ਼ਾਨੀ ਪੈਣ ਡਈ ਯਾਰ, ਹਾਂ। ਕਮਾਲ ਹੋ ਗਈ। ਸਿਰਫ ਚੀਨੀ ਤੋਂ ਆ ਕੇ ਮਰਨ ਡੇ ਆਵੇ, ਅਜੀਬ ਗੱਲ ਹੋ ਗਈ ਯਾਰ। ਯਾ ਚੀਨੀ ਤੋਂ ਵੈਸੇ ਨਹੀਂ ਨਾ ਮਰਨਾ ਚਾਹੀਦਾ। ਤੇ ਅੱਜ ਹੀ ਮਰਨਾ ਜਾਂ ਰੋਜ਼ਾਨਾ ਸੋਚਾਂ ਮਰਨ ਵਾਸਤੇ? ਯਾਰ ਮੈਂ ਇੱਥੇ ਕੰਮ ਤੇ ਲੱਗਾ, ਉਹਨੇ ਰੋਜ਼ਾਨਾ ਮਰਨ ਲਈ ਆਉਂਦੇ ਹੋ? ਉਹ ਇੱਥੇ ਭਾਈ ਗੱਡੀ ਥੱਲੇ ਆਉਣ ਲਈ ਆਇਆ ਕਿ ਉੱਥੇ ਰੋਜ਼ਾਨਾ ਕਿਹੜੇ ਹੁੰਦੇ ਜੇ? ਸਾਰਾ ਤੁਸੀਂ ਅਸੀਂ ਉਹ ਨਹੀਂ ਹੈਗੇ ਕਿ ਗੱਲ ਕਰਕੇ ਤੇ ਮੁੱਕਰ ਜੀਏ। ਹਾਂ ਨਹੀਂ ਨਹੀਂ, ਗੱਲ ਵਾਲੇ ਬੰਦੇ ਨੇ ਤੇ। ਉਹ ਮੇਰਾ ਮਤਲਬ ਹੈ ਸੌਦਾ ਡੇਲੀ ਲੈਣ ਨਹੀਂ ਜਾਂਦੇ ਉਹਦੇ ਕੋਲੋਂ, ਦੁਕਾਨ ਤੋਂ? ਉਹ ਦੁਕਾਨ ਤੋਂ ਤੇ ਉਹਨੇ ਅੱਜ ਨਾ ਕੀਤੀ ਹੈ ਨਾ। ਅੱਛਾ, ਪਹਿਲਾਂ ਦੇ ਦਿੰਦਾ ਰਿਹਾ। ਹਾਂ, ਹਾਂ, ਅੱਜ ਨਾ ਕੀਤੀ ਨੇ। ਚੀਨੀ ਤੋਂ ਨਾ ਕਰਤੀ, ਇਹ ਬੜਾ ਅਫਸੋਸ ਮੈਨੂੰ ਹੋਇਆ ਵੇ। ਯਾਰ ਦੰਦਾਂ ਵਾਲਾ ਬੁਰਸ਼ ਮੈਂ ਨਾਲ ਲੈਣਾ ਸੀ, ਮੈਂ ਉਹ ਵੀ ਨਹੀਂ ਲਿਆ। ਮੈਂ ਸਗੋਂ ਹੁਣ ਇੰਜ ਹੀ ਚੱਲਾਂ, ਪੇਸਟ ਵੀ ਨਹੀਂ ਕੀਤੀ। ਮੈਂ ਕਿਹਾ ਹੁਣ ਪਹਿਲਾਂ ਮੇਰੀ ਸਲਾਹ ਹੀ ਪਏ, ਮੈਂ ਸਵਾ ਕੇ ਇੱਥੋਂ ਵੱਢ ਕੇ ਕਰ ਲੈਨੇ, ਕੋਈ ਦਾਤਨ ਸ਼ਾਤਨ ਕਰ ਲੈਨੇ। ਆਹੋ ਵੀ ਉਹਦੀ ਦੁਕਾਨ ਵੀ ਅੱਜ ਬੰਦ ਬੰਦਾ ਮਰ ਜਾਏ ਤੇ ਫਿਰ ਮੂੰਹ ਚੋਂ ਸਮੈਲ ਆਇਆ, ਅੱਛਾ ਨਹੀਂ ਨਹੀਂ ਲੱਗਦਾ। ਅੱਛੀ ਗੱਲ ਨਹੀਂ ਹੈਗੀ ਯਾਰ। ਤੇ ਵਾਲਾਂ ਦਾ ਬੁਰਸ਼ ਵੀ ਨਹੀਂ ਲੈਣਾ ਸੀ? ਹਾਂ, ਵਾਲਾਂ ਦਾ ਬੁਰਸ਼? ਵਾਲਾਂ ਵਾਲਾ ਮੈਂ ਕਰਨਾ ਸੀ, ਮੇਰੇ ਕੋਲ ਮਾਰਨਾ ਜਾਈ, ਤੈਨੂੰ ਮੈਂ ਦੱਸਦਾ। ਵਾਲਾਂ ਵਾਲਾ ਬੁਰਸ਼ ਉਹ ਬੰਦਾ ਤਿਆਰ ਸ਼ਰ ਹੋ ਕੇ ਜਾਂਦਾ ਯਾਰ, ਕੋਈ ਹਿਸਾਬ ਲੈਣ ਜਿਹੜੇ ਹੁੰਦੇ ਨੇ ਕਬਰ ਦੇ ਵਿੱਚ, ਪਤਾ ਲੱਗੇ ਬੰਦਾ ਕੋਈ ਭਾਈ ਕੋਈ ਸੁਲਝਿਆ ਬੰਦਾ ਆਇਆ ਵੇ। ਕਿਹੜਾ ਸੁਲਝਿਆ ਬੰਦਾ? ਜਿਹੜਾ ਅੱਛਾ ਤੂੰ ਮਰਨ ਤੋਂ ਬਾਅਦ ਹਿਸਾਬ ਲੈ ਲੈਣਾ। ਸੁਣ ਯਾਰ ਜੀ। ਹਿਸਾਬ ਕਾਹਦਾ ਲੈਣਾ ਮੇਰੇ ਕੋਲ? ਫਰਿਸ਼ਤੇ ਹਿਸਾਬ ਨਹੀਂ ਉਹਨਾਂ ਲੈਂਦੇ? ਨੇ ਚੀਨੀ ਨਹੀਂ ਦਿੱਤੀ ਮੇਰੇ ਕੋਲ, ਉਹਨਾਂ ਕਾਹਦਾ ਹਿਸਾਬ ਲੈਣਾ? ਜਾਂ ਤਾਂ ਸੌਦਾ ਦੇ ਦਿੰਦਾ, ਮੈਂ ਹਿਸਾਬ ਵੀ ਦੇ ਦਿੰਦਾ ਫਿਰ। ਉਹ ਕਬਰ ਦੇ ਵਿੱਚ ਬੜਾ ਹਿਸਾਬ ਹੁੰਦਾ। 2 ਬੰਦਿਆਂ ਨੇ ਗੱਲ ਕਰ ਰਹੇ, ਪਾੜਾ ਹੁੰਦਾ, ਪਾੜਾ ਭਾੜਾ ਹੁੰਦਾ? ਕਿਹੜਾ ਭਾੜਾ? ਦੂਣੀ ਦਾ ਪਾੜਾ ਹੁੰਦਾ। ਹਾਂ, ਬਸ ਉਹ ਕਿੰਨਾ ਥੋੜਾ ਸੁਣਾ ਸਕਦਾ ਮੈਨੂੰ ਭਾਈ ਤੂੰ? ਇੱਕ ਕਿਹੜਾ ਦੂਣੀ, ਇੱਥੇ 2 ਦੂਣੀ 4, 3 ਦੂਣੀ 6, 4 ਦੂਣੀ 8, 5 ਦੂਣੀ 10, 6 ਦੂਣੀ 12 ਤੇ 7 ਦੂਣੀ 14। ਕਿੱਥੋਂ ਤੱਕ ਸੁਣਾਵਾਂ? ਨਾ ਗੱਲ ਕਰ, ਉਹਨ ਪੜ੍ਹ ਨਹੀਂ ਹੈ, ਪੜ੍ਹੇ ਆ।
ਯਾਰ ਤੂੰ ਪੜਿਆ ਪਾ- ਲਿਖਿਆ ਬੰਦਾ ਯਾਰ ਜਾ ਰਿਹਾ ਏਡਾ ਸਾਡੇ ਹਾਂ। ਮਹੱਲੇ ਦਾ ਸ਼ਹਿਜ਼ਾਦਾ ਹੈਗਾ ਵਿਆ ਤੂੰ ਇਹਨੂੰ ਇੱਥੇ- ਮੈਂ ਨੂੰ ਜਾਣ ਦੇਣਾ ਜੋ ਮਰਜ਼ੀ ਹੋਵੇ। ਤੂੰ ਇੱਥੇ ਸਕੂਲ ਪਾ ਕੇ ਬੈਠਾ ਹੈ, ਤੂੰ ਉਹਨੂੰ ਦੱਸ ਯਾਰ ਤੇਰੀ ਮਿਹਰਬਾਨੀ, ਗੱਲਾਂ ਪਤਾ ਕਿਹਦੇ ਨਾਲ ਕਰਾਂਗਾ, ਮਹੱਲੇ 'ਚ ਤੇਰੀ ਰੌਣਕ ਬੜੀ ਏ, ਤੂੰ ਮਰਦ ਕਿਉਂ ਆਇਆ ਯਾਰ ਇੱਥੇ? ਉਹਦੇ ਨਾਲ ਹੀ ਕਰ ਲਿਆ ਕਰਿਆ ਜੋ ਜਮੀਲ ਨਾਲ, ਜਿਹਨੇ ਦੁਕਾਨ ਦਾ ਨਹੀਂ ਸੌਦਾ ਦਿੱਤਾ। ਯਾਰ ਦਿਲ ਸਾਡਾ ਤੇਰੇ ਨਾਲ ਮੈਂ- ਲੱਗਾ ਤੇ ਉਹਨੂੰ ਅਸੀਂ ਕੀ ਕਰਨਾ ਜਮੀਲ ਨੂੰ? ਅੱਜ ਜਾਗਣਾ ਉਹਦਾ ਬਈ ਦੁਬਰਾ ਜਿਹੜਾ ਹੀ ਬੱਟ, ਆ ਇੱਕ ਅਕਲ। ਉਹਨੇ ਵੀ ਇੰਜ ਕੀਤਾ ਮੇਰੇ ਨਾਲ। ਕੱਲ ਉਹ ਵੀ ਦੁਕਾਨ ਤੇ ਬੈਠਾ, ਅੱਛਾ ਕੱਲ ਮੈਂ ਗਿਆ, ਕਹਿੰਦਾ ਉਹ ਆਏਗਾ ਤੇ ਫਿਰ ਦਿਆਂਗਾ ਸੌਦਾ। ਰੋਜ਼ਾਨਾ ਚੀਨੀ ਅੱਛਾ। ਲੈਣ ਜਾਂਦੇ ਹੋ? ਉਹ ਰਾਤੀ ਫਿਰ ਲੈ ਕੇ ਆਉਣਾ ਇਹਨਾਂ ਤੇ ਨਹੀਂ ਆਇਆ ਉਹ, ਫਿਰ ਤੇ ਮੈਂ ਕਿਹਾ ਚੱਲ ਸਵੇਰ ਲੈਨੇ ਆ। ਮੈਂ ਸਵੇਰ ਗਿਆ ਤੇ ਉਹਨੇ ਵੀ ਇਹੀ ਗੱਲ ਕੀਤੀ, ਮਰਪਰਾ ਜਾ ਕਹਿੰਦਾ ਜਾ ਮਰ ਪਰਾਂ, ਇਹ ਉਹ ਗੱਲ ਨਹੀਂ ਸਵੇਰੇ ਸਵੇਰੇ ਧਾਰ ਦੇਣਾ। ਹਾਂ। ਗੱਲ ਹੈ ਯਾਰ ਕਰਨ ਵਾਲੀ। ਇਹਦੇ ਨਾਲੋਂ ਬੰਦਾ ਮਰ ਜੇ ਤੇ ਚੰਗਾ ਨਹੀਂ। ਹਾਂ ਨਹੀਂ ਚਾਹ ਬਣਾਉਣ ਡਈ ਭਾਬੀ ਤੁਹਾਡੀ, ਫਿੱਕੀ ਚਾਹ ਪੀਤੀ ਫਿਰ ਸਾਰੀ ਰਾਤ। ਯਾਰ ਫਿੱਕੀ ਚਾਹ ਤੇ ਨਹੀਂ ਨਾ ਪੀਣੀ ਚਾਹੀਦੀ। ਅੰਦਰੋਂ ਕਲੇਜਾ ਟੁੱਟ ਜਾਂਦਾ ਜਦੋਂ ਫਿੱਕੀ ਚਾਹ ਬੰਦਾ ਪੀਂਦਾ, ਹਾਏ ਹਾਏ। ਜਦ ਦਿਲ ਸੜ ਕੇ ਸਵਾਹ ਨਹੀਂ ਹੋ ਜਾਂਦਾ। ਹਾਂ ਬਿਲਕੁਲ। ਤੇ ਤੁਹਾਡੇ ਘਰ ਰਾਤੀ ਮਤੰਜਨ ਪੱਕਿਆ ਸੀ, ਉਹ ਵੀ ਫਿੱਕਾ ਸੀ। ਮੁਤੰਜਨ ਕਿਹੜਾ ਪੱਕਿਆ ਸੀ? ਰਾਤੀ ਤੁਹਾਡੇ ਕੋਲ ਚੋਲ ਆਏ ਤੇ ਹਸਨ ਯਾਰ। ਓਏ ਉਹ ਤੇ ਕਿਸੇ ਨੇ ਦੇਖ ਦਿੱਤੀ ਜੋ ਵੰਡਣ ਨੇ ਆਈ, ਉੱਥੋਂ ਲਏ ਥੋੜੇ ਜਿਹੇ। ਉਹ ਜਦੋਂ ਤੁਸੀਂ ਆਏ ਉਦੋਂ ਵੀ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਗੱਲ, ਤੁਹਾਨੂੰ ਵੀ ਖਵਾਤੇ ਥੋੜੇ ਜਿਹੇ। ਓਏ ਹੋਏ ਹੋਏ ਬਹਰਹਾਲ ਯਾਰ ਜਿਸ ਤਰ੍ਹਾਂ ਵੀ ਹੈ ਨਾ, ਹਾਂ। ਤੂੰ ਪਰੇਸ਼ਾਨ ਨਾ ਹੋ। ਅੱਲਾਹ ਪਾਕ ਸੇ ਤੰਦਰੁਸਤੀ ਦੇ। ਗੱਡੀ ਆਂਦੀ ਪਈ, ਹਿਲਣਾ ਨਹੀਂ ਹੈ ਤੇ ਤੈਨੂੰ ਲੈ ਕੇ ਜਾਣਾ ਇੱਥੋਂ ਹੈ। ਨਹੀਂ ਨਹੀਂ ਜਾਓ ਤੁਸੀਂ ਜਾਣਾ ਤੇ, ਜੇ ਨਹੀਂ ਤੇ ਇੱਧਰ ਲੰਮੇ ਪੈ ਜਾਓ। ਮੈਂ ਨਹੀਂ ਜੇ ਇੰਜ ਕਿੱਥੇ ਜੀ ਲੰਮੇ ਪੈ ਜੀਏ? ਇੱਥੇ ਲੰਮੇ ਪੈ ਜਾਓ। ਨਹੀਂ ਵੈਰੀ ਸੁਭਾਨ ਅੱਲਾਹ, ਯਾਰ ਜਿੱਥੇ ਤੂੰ ਗੱਲ ਕਰਤੀ ਬਈ, ਉੱਠ ਇੱਥੇ ਯਾਰ। ਲੰਮੇ ਪੈ ਜਾਓ। ਉੱਠ ਯਾਰ ਜਰਾ ਫੜ ਦੇ ਇਹਨੂੰ। ਯਾਰ ਉਧਰ ਆ ਰਹੀ ਗੱਡੀ ਵੀ ਆਉਂਦੀ ਯਾਰ, ਇੱਧਰ ਆ ਯਾਰ ਉਹ ਯਾਰ ਮੈਂ ਨਹੀਂ ਆਖਿਆ ਜਾਣਾ, ਉਹ ਯਾਰ ਇੱਧਰ ਆ ਤੂੰ। ਆਖਿਆ ਮੈਂ ਨਹੀਂ ਉਹ ਜਾਣਾ ਨਾ, ਯਾਰ ਤੁਹਾਡੀ ਮਿਹਰਬਾਨੀ ਯਾਰ। ਉੱਠ ਤੇ ਸਹੀ ਇੱਕ ਮਿੰਟ ਯਾਰ। ਤੁਹਾਨੂੰ ਕਿਹਾ ਨਾ ਮੈਂ ਨਹੀਂ ਜਾਣਾ ਯਾਰ ਯਾਰ। ਚੱਲ ਇੱਕ ਮਿੰਟ ਇੱਧਰ ਗੱਲ ਸੁਣ ਲਓ ਫਿਰ ਆ ਜਾਨੇ ਗੱਲ ਸੁਣ। ਪਤਾ ਕੀ ਅੱਗੇ ਫਿਰ ਗੱਡੀ, ਉਹ ਫਿਰ ਗੱਡੀ ਕਰੇ ਕਿਦੋਂ ਆਉਣੀ, ਨਹੀਂ, ਕਿਦੋਂ ਉਹ ਗੱਡੀ ਆਉਣੀ। ਨਹੀਂ ਨਾ ਉਹ ਦੇਣਾ। ਯਾਰ ਆਖਿਆ ਨਾ ਨਹੀਂ, ਤੁਹਾਨੂੰ ਮੈਂ ਕਹਿ ਜੂ ਦਿੱਤਾ। ਘੁੱਟ ਕੇ ਫੜ, ਉਹ ਘੁੱਟ ਕੇ ਫੜਿਆ ਕੀ ਹੋ ਗਏ ਤੈਨੂੰ? ਬਾਹਰ ਨਹੀਂ ਪੈ ਗਿਆ। ਆ ਗਈ ਗੱਡੀ, ਆ ਗਈ ਕੋਟ ਥਾਣਾ ਆ ਰੱਖ। ਗੱਡੀ ਆ ਗਈ ਅੱਗੇ ਹੀ ਆ ਗਈ। ਯਾਰ, ਉਹ ਨਹੀਂ ਯਾਰ ਉਹ ਯਾਰ ਕੰਮ ਕਰੋ ਜਾ ਕੇ। ਤੁਹਾਨੂੰ ਮੈਂ ਕਿਹਾ ਵੀ ਮੈਨੂੰ ਕਿੰਨੀ ਦੇਰ ਹੋ ਗਈ ਹੈ ਗੱਡੀ ਦਾ ਵੇਟ ਕਰਨ ਲਿਆ। ਐਡੀ ਸੋਹਣੀ ਗੱਡੀ ਸੀ। ਅੱਛਾ ਯਾਰ ਗੱਲ ਸੁਣ, ਉਹ ਚੀਨੀ ਤੂੰ ਨਾ ਮਾਰੀ ਯਾਰ, ਚੀਨੀ ਤੈਨੂੰ ਬੋਰੀ ਲੈ ਦੇਣੇ, ਤੇਰੀ ਮਿਹਰਬਾਨੀ। ਤੇ ਚੱਲ ਟੁਰ ਘਰ ਚੱਲ ਯਾਰ, ਤੂੰ ਆਂਦਾ ਕਿਉਂ ਨਹੀਂ? ਯਾਰ ਗੱਡੀ ਤੇ ਲੈ ਕੇ ਬੜੀਆਂ ਸੱਟਾਂ ਲੱਗਦੀਆਂ ਨੇ, ਲਹੂ ਲੁਹਾਨ ਬੰਦਾ ਹੋ ਜਾਂਦਾ, ਬੰਦਾ ਮਾਰੀ ਜਾਂਦਾ, ਬੜੀ ਤਕਲੀਫ ਹੁੰਦੀ, ਦਰਦ ਹੁੰਦੀ ਭਾਈ। ਉਹ ਜਦੋਂ ਮਾਰੀ ਜਾਣਾ ਫਿਰ ਕਾਹਦੀ ਦਰਦ ਹੁੰਦੀ? ਹਾਂ। ਆ ਪਾਗਲ ਤੇ ਨਹੀਂ? ਐ ਛਿੱਲਿਆ ਜਾਂਦਾ ਸਾਰਾ, ਦੋ ਤਿੰਨ ਟੁੱਟ ਹੋ ਜਾਂਦੇ ਨੇ। ਬੰਦਾ ਟੁੱਟ ਜਾਂਦਾ, ਅੱਲਾ ਵੀ ਮਾਰਦਾ। ਫਿੱਕੀ ਚਾਹ ਪੀਣ ਨਾਲ ਬੰਦਾ ਛਿੱਲਿਆ ਜਾਏ ਤੇ ਚੰਗਾ। ਨਹੀਂ ਆ ਤੇ ਗੱਲ ਸਹੀ ਹੈ। ਫਿੱਕੀ ਚਾਹ ਪੀ ਪੀ ਕੇ ਲੋਕਾਂ ਦੇ ਅਸਰ ਹੋ ਜਾਂਦੇ ਨੇ ਯਾਰ। ਤੁਸੀਂ ਮੈਨੂੰ ਆਉਣ ਦਿਓ ਯਾਰ। ਆਉਣ ਕਿੱਥੇ ਦਵੋ ਯਾਰ ਤੁਸੀਂ ਫਿਰ ਹੁਣ ਗੱਡੀ ਕਿੰਨੀ ਦੇਰ ਬਾਅਦ ਆਣੀ ਹੈ? ਉਹ ਚਲੋ ਆ ਜਾਏਗੀ, ਫਿਰ ਆ ਜਾਾਂਗੇ ਦੁਬਾਰਾ। ਕਮਾਲ ਹੋ ਇੱਥੇ ਹੋਟਲ ਕਿੱਥੇ ਕੋ? ਹੋਟਲ ਕੇ ਨੇੜੇ ਹੀ ਹੈ। ਚਲੋ ਉੱਥੋਂ ਰੋਟੀ ਖਾ ਕੇ ਆ ਜਾਂਦੇ ਆ ਫਿਰ। ਹਾਂ ਰੋਟੀ ਹੋਣੀ, ਫਿੱਕੀ ਹੈ ਰੋਟੀ। ਭਾਈ ਚਲੋ ਯਾਰ ਰੋਟੀ ਖਾ ਕੇ ਆ ਆਜੋ ਜਾਂਦੇ ਆ, ਸ਼ੁਕਰ ਹੈ, ਮੰਨ ਕੇ ਭਾਈ, ਸ਼ੁਕਰ ਹੈ ਖੁਦਾ ਦਾ। ਆ। ਅੱਲਾ ਦਾ ਅਗਲੀ ਗੱਡੀ ਤੱਕ ਫਿਰ ਰੋਟੀ ਇੱਧਰ ਹੋ ਖਾਣ ਜਾ ਯਾਰ। ਐਵੇਂ ਮੈਂ ਹੀ ਪਾ ਕੇ ਗਿਆ ਕਿ ਆਟਾ ਸ਼ਾਟਾ। ਮੈਂ ਕਿਹਾ ਚਲੋ ਨਹੀਂ ਕੀੜੇ ਕੰਮ ਤੇ ਖਾ ਯਾਰ ਲਿਆ। ਕੀੜਿਆਂ ਦੀ ਤੁਸੀਂ ਰੋਟੀ ਦਿੰਦੇ ਹੋ ਤੇ ਤੁਸੀਂ ਆਪੇ ਹੀ ਗੱਡੀ ਥੱਲੇ ਆਉਂਦੇ ਹੋ ਪਏ। ਉਹ ਤੇ ਆਪਣੀ ਵੀ ਨਾਲ ਆਪਣੀ ਬੰਨੀ। ਜਾਨ ਬਚਾਣਾ ਵੀ ਫਰਦੇ ਨਾ ਉਹ ਯਾਰ ਉਹ ਜਾਨ ਨੂੰ ਕੀ ਕਰਨਾ? ਜਦੋਂ ਫਿੱਕੀ ਚਾਹ ਚ ਲੱਭ ਜਾਏ ਤੇ ਫਿਰ ਜਾਨ ਨੂੰ ਕੀ ਕਰਨਾ? ਯਾਰ। ਫਿੱਕੀ ਚਾਹ ਹੀ ਹੈ ਕਿ ਲੈ ਕੇ ਬਹਿ ਗਈ, ਯਾਰ ਸਾਨੂੰ ਤੈਨੂੰ ਹੋਟਲ ਮਿੱਠੀ ਚੱਲੇ ਚਾਹ ਪਿਆ ਦਿੰਦੇ ਆ। ਸਭ ਤੋਂ ਪਹਿਲਾਂ ਹੋਟਲ ਮਿੱਠੀ ਚਾਹ ਪੀ, ਜਿੰਨੀ ਮਰਜ਼ੀ ਚੀਨੀ ਪਾ, ਰੋਟੀ ਖਵਾਨੇ ਯਾਰ ਤੈਨੂੰ। ਹੁਣ ਕੀ ਫਾਇਦਾ ਮਿੱਠੀ ਚਾਹ ਪਿਆਉਣ ਦਾ? ਕਿਉਂ? ਜਾਂ ਤੇ ਉਦੋਂ ਪਿਆਉਂਦੇ ਤੇ ਫੇਰ ਸੀ। ਹੁਣ ਕੀ ਦੁਕਾਨ ਬੰਦ ਹੋ? ਉਦੋਂ ਜਦੋਂ ਫਿੱਕੀ ਚਾਹ ਮੈਂ ਪੀਤੀ। ਤੇ ਚਲੋ ਉਦੋਂ ਵੀ ਤੁਸੀਂ ਪੂਰੀ ਬੋਰੀ ਲੈ ਦਿੰਦੇ ਚੀਨੀ ਦੀ ਯਾਰ। ਕਮਾਲ ਹੋ ਗਈ ਹਾਂ। ਯਾਰ। ਇਹ ਕਿੰਨੇ ਬੋਰੀ ਯਾਰ, ਬੋਰੀ ਨਾ ਮੈਂ ਕਿੰਨੀ ਕੁ ਦੇਰ ਲੰਘਣੀ ਉੱਥੇ? ਤੂੰ ਮਹੀਨਾ ਲੰਘੇਗਾ, 2 ਮਹੀਨੇ ਤੇ ਨਹੀਂ। ਕੀ ਉਨੀ ਕਰੀਏ ਦੇਰ ਨੂੰ ਇਹਨਾਂ ਨਾ ਰੇਲਵੇ ਨਾ ਬੰਦ ਹੋ ਜਾਏ। ਓਏ ਉਹਨੂੰ ਦੇਰ ਨੂੰ ਆਹ ਮਿੱਲ ਲਾ ਲੈਣੀ ਚੀਨੀ ਦੀ, ਕਮਾਲ ਹੋ ਗਈ ਜਿੰਨੀ ਮਰਜ਼ੀ ਚੀਨੀ ਲੈਵੀ। ਕਿਉਂ ਭਾਈ? ਬਿਲਕੁਲ ਇੱਕ ਬਿਲਕੁਲ ਬੋਰੀ ਫਿਰ ਤੂੰ ਵੀ ਲੈ ਕੇ ਦੇਣੀ। ਹਾਂ ਯਾਰ, ਲੈ ਮੇਰੀ ਲਿਆ। ਤਰਫ ਪੱਕੀ ਬੋਰੀ ਮੈਂ ਯਾਰ। ਅੰਦਰੋਂ ਬਿਲਕੁਲ ਟੁੱਟਾ ਪਿਆ, ਮਰਿਆ ਪਿਆ। ਪਤਾ ਕੀ ਫਿੱਕੀ ਚਾਹ ਸਵੇਰੇ ਸਵੇਰੇ ਪੀਤੀ ਨਾ, ਮੇਰਾ ਦੁਨੀਆ ਤੋਂ ਦਿਲ ਹੀ ਤੰਗ ਪੈ ਗਿਆ। ਓਏ ਹੋਏ ਯਾਰ, ਬੜੀ ਬੜਾ ਸਖਤ ਮਾੜੀ ਗੱਲ ਅਲਮੀ ਹੈ ਹੈਗਾ ਯਾਰ, ਯਾਰ ਫਿੱਕੀ ਚਾਹ ਫਿੱਕੀ ਜਿੰਨਾ ਚਾਹ ਤੈਨੂੰ ਤੇ। ਪਿਆਤੀ ਹੈ। ਹਾਂ ਇਹ ਤੇ ਫਿੱਕੀ ਚਾਹ ਨਹੀਂ ਪਿਆਣੀ ਚਾਹੀਦੀ। ਇੱਕ ਬੋਰੀ ਉਧਰ, ਇੱਕ ਬੋਰੀ ਮੇਰੀ ਤਰਫੋਂ। ਹਾਂ ਠੀਕ ਹੈ, ਹਾਂ, ਜ਼ਿੰਦਗੀ 'ਚ ਫਿੱਕੀ ਚਾਹ ਨਹੀਂ ਪੀਣੀ ਹੈ। ਨਹੀਂ, ਭਾਵੇਂ ਸ਼ੂਗਰ ਵੀ ਹੋ ਜਾਣਾ, ਤੁਹਾਨੂੰ ਫਿੱਕੀ ਚਾਹ ਨਹੀਂ ਪੀਣੀ। ਨਹੀਂ ਨਹੀਂ ਫਿੱਕੀ ਚਾਹ ਨਹੀਂ ਪੀਣੀ ਹੈਗੀ। ਫਿੱਕੀ ਚਾਹ ਯਾਰ ਸਾਡੇ ਕਦੀ ਖਾਨਦਾਨ ਚ ਨਹੀਂ ਕਿਸੇ ਨੇ ਪੀਤੀ। ਤੋਬਾ ਹਾਂ, ਤੋਬਾ ਬਿਲਕੁਲ, ਤੋਬਾ। ਬਿਲਕੁਲ, ਬਿਲਕੁਲ। ਹਾਂ ਇਹ ਵੀ ਗੱਲ ਸਹੀ ਹੈ। ਤੁਸੀਂ ਕਿਹੜੀ ਗੱਲ ਕਰਨ ਡਏ ਫਿੱਕੀ ਚਾਹ ਦੀ?
ਇਸ਼ਰਤ ਯਾਰ ਉਹ ਟ੍ਰੇਨ ਵਾਲੇ ਨੇ ਕੀ ਕਹਿਣਾ ਯਾਰ, ਉਹਨੇ ਕਹਿਣਾ ਕਿ ਬੰਦਾ ਕਿਵੇਂ ਦਾ ਯਾਰ, ਆ ਕੇ ਫਿਰ ਪਿਛਾ ਨੂੰ ਟੁਰ ਗਿਆ। ਯਾਰ ਏਡੀ ਗੱਲ ਵਾਲੀ ਟ੍ਰੇਨ ਕੋਈ ਵੀ ਨਹੀਂ ਹੈ। ਅੱਲਾ ਨੇ ਤੇਰੀ ਜ਼ਿੰਦਗੀ ਵਧਾਈ ਹੈ, ਤੂੰ ਬਚ ਗਿਆ। ਫਿੱਕੀ ਚਾਹ ਅੱਜ ਤੋਂ ਬਾਅਦ ਨਹੀਂ ਪੀਵੇਂਗਾ ਤੂੰ। ਵੇਖ ਲੈਣਾ ਜ਼ੁਬਾਨ ਕੀਤੀ ਤੇਰੇ ਨਾਲ ਯਾਰ। ਯਾਰ ਦੁੱਧ ਦੀ ਵੀ ਕੱਲ ਨੂੰ ਉਹਨੇ ਦੁੱਧ ਬੰਦ ਕਰ ਦਿੱਤਾ, ਫਿਰ ਮੈਂ ਕਿੱਥੋਂ ਪੀਂਦਾ ਫਿਰਾਂਗਾ। ਮੈਨੂੰ ਯਾਰ ਆਉਣ ਦਿਓ ਯਾਰ ਗੱਲ ਸੁਣ, ਭਾਈ ਦੁੱਧ ਕਿਉਂ ਬੰਦ ਕਰਨਾ ਯਾਰ? ਗੱਲ ਸੁਣ, ਇੱਕ ਮੱਝ ਦਾ ਦੁੱਧ ਇਹਨੂੰ ਘੱਲਣਾ ਕਰਨਾ ਕਰੋ ਸਾਹਮਣੇ। ਹਾਂ ਦੋ ਮੱਝਾਂ ਨਾ ਤੇਰੇ ਕੋਲ, ਹਾਂਜੀ, ਇੱਕ ਹਾਂਜੀ। ਮੱਝ ਦਾ ਦੁੱਧ ਇਹਨੂੰ ਘੱਲਣਾ ਕਰਨਾ। ਲੋ ਜੀ ਦੁੱਧ ਵੀ ਫ੍ਰੀ ਤੁਹਾਨੂੰ। ਹਾਂ ਫਿੱਕੀ ਚਾਹ ਪੀਵੋ, ਉਹ ਚਾਹ ਚੀਨੀ ਦੀ ਬੋਰੀ ਮੇਰੀ ਹਾਂ, ਤਰਫੋਂ। ਇੱਕ ਚੀਨੀ ਬੋਰੀ ਮੇਰੀ ਠੀਕ ਹੋ ਗਿਆ ਯਾਰ। ਠੀਕ ਹੈ ਜੀ, ਚਲੋ ਫਿੱਕੀ ਚਾਹ ਨਹੀਂ ਨਹੀਂ ਤਾਂ ਪੱਤੀ ਦਾ ਕੀ ਕਰਨਾ ਮੈਨੂੰ ਇਹ ਦੱਸੋ ਨਾ। ਹੁਣ ਪੱਤੀ ਤੂੰ ਲੈ ਕੇ ਦੇਣੀ ਆ। ਅੱਛਾ ਚਲੋ ਪੱਤੀ ਮੈਂ ਲੈ ਲਾਂਗਾ ਜੀ, ਹਾਂ। ਤੁਹਾਨੂੰ ਲੈ ਇੱਕ ਡੱਬਾ ਲੈ ਦੇਵਾਂਗੇ। ਇੱਕ ਡੱਬੇ ਨਾਲ ਕਿੰਨੀ ਕੁ ਯਾਰ ਮੈਨੂੰ ਉਹ ਵੱਡਾ ਡੱਬਾ ਲੈ ਲਾਂਗਾ ਉਹ ਯਾਰ। ਭਾਈ। ਵੱਡਾ ਨਹੀਂ ਜਾਂ ਪੂਰਾ ਪੈਕਟ ਪੇਟੀ ਲੈ ਕੇ ਦੇ ਵੱਡੀ। ਚਲੋ ਪੂਰੀ ਪੇਟੀ ਲੈ ਦੇਵਾਂਗੇ ਜੀ। ਯਾਰ ਸਾਲ ਦੀ ਚਾਹ ਸਾਡੇ ਕੋਲ ਲੈ ਗਈ ਹੈ। ਹਾਂ ਟਪਾਲ ਦੀ ਚਾਹੀਦੀ। ਟਿਪਾਲ ਦੀ ਲੈ ਦੇਵਾਂਗੇ, ਉਹ ਟਪਨ ਵਾਲੀ। ਆਹੋ ਹਾਂ ਲੈ ਦੇਵਾਂਗੇ ਉਹ ਫਿਰ ਤੇ ਭਾਂਡਾ ਵੀ ਕੋਨੀ ਨਾ ਮਾਂ ਜਿਹਦੇ ਨਾਲ ਚਾਹ ਬਣਾਉਣੀ ਹੈ। ਮੈਂ ਉਹ ਉੱਤੇ ਭਾਈ ਪਤੀਲੀਆਂ ਯਾਰ ਬੜੀਆਂ ਨੇ। ਮੈਂ ਯਾਰ ਕੀ ਹੋ ਪਤੀਲੀ ਲੈ ਗਿਆ? ਕੇ ਪਤੀਲੀ ਹੈ ਯਾਰ ਅੱਲਾ ਦੇ ਤੇ ਬੰਦੇ। ਉੱਤੇ ਢੱਕਣ ਵੀ ਹੋਏਗਾ ਉਹਦੇ। ਉਹ ਵੀ ਹਾਂ ਹੋਗਾ ਯਾਰ। ਢੱਕਣ ਵੀ। ਚਲੋ ਤੇ ਗੈਸ ਹੀ ਨਹੀਂ ਆਉਣ ਡਈ, ਮੈਂ ਕਿੱਥੇ ਉਹੀ ਬਣਾ ਯਾਰ, ਕੇ ਓਏ ਪੀਣੀ ਸਿਲੰਡਰ ਆ। ਲਿਆ ਅੱਲਾ ਦਾ ਵਾਸਤੇ। ਦੋ ਓਏ ਦੋ ਅੱਛਾ। ਸਿਲੰਡਰ। ਉਹ ਭਾਈ ਸਿਲੰਡਰ ਸਿਲੰਡਰ ਵੀ ਲੈ ਹਾਂ ਬਿਲਕੁਲ। ਚਲੋ ਪੱਤੀ ਠੀਕ ਆ। ਸਿਲੰਡਰ ਚੀਨੀ ਚੁੱਲਾ ਹੋਰ ਕੋਈ ਚੀਜ਼ ਤੇ ਰਹਿ ਗਈ? ਬਸ ਯਾਰ ਫਿੱਕੀ ਚਾਹ ਪੀ ਪੀ ਕੇ ਮੇਰਾ ਦਿਲ ਤੰਗ ਪਿਆ। ਤੋਬਾ ਤੋਬਾ ਤੋਬਾ। ਅੱਜ ਤੋਂ ਬਾਅਦ ਭਾਈ ਲਤੀਫ ਮੈਂ ਅੱਛਾ ਬਣਾ ਨਹੀਂ ਲੈ। ਨਹੀਂ ਫਿੱਕੀ ਚਾਹ ਦੇਣੀ ਨਹੀਂ ਦੇਣੀ ਬਿਲਕੁਲ। ਉਹਨੂੰ ਉਹ ਜਮੀਲ ਨੂੰ ਕਹਿਣਾ ਕਿ ਉੱਥੋਂ ਦੁਕਾਨ ਚੁੱਕ ਲੈ। ਮੇਰੇ ਮਾਂ ਜਦੋਂ ਨਾ ਵੀ ਲੰਘਣਾ ਢੀਲੇ ਜਾਂਦੇ ਜਾ ਕੇ ਦੁਕਾਨ ਬੰਦ, ਸਭ ਤੋਂ ਪਹਿਲਾਂ ਦੁਕਾਨ ਹੀ ਬੰਦ ਉਹਦੀ ਕਰਵਾਉਂਦੇ ਆ। ਜਦੋਂ ਲੰਘਣਾ ਫਿਰ ਮੈਨੂੰ ਯਾਦ ਆਣਾ ਨਾ ਕਿ ਯਾਰ ਇਹਨੇ ਆਖਿਆ ਸੀ ਮਰ ਜਾ, ਚਾਹ ਕਰ ਨਹੀਂ ਦਿੰਦੇ ਆ ਇਲਾਜ ਉਹਦਾ। ਚੀਨੀ ਨਹੀਂ ਸੀ ਦਿੱਤੀ ਤੇ ਕਹਿੰਦਾ ਸੀ ਜਾ ਮਰ ਪਰਾਂ ਜਾ। ਨਹੀਂ ਉਹਦਾ ਇਲਾਜ ਕਰਦੇ ਆ ਘਰ ਜਾ ਕੇ ਤੇ ਉਹਨੂੰ ਪੁੱਛਨੇ ਆ ਉਹਨੂੰ। ਸਿਲੰਡਰ ਵੀ ਤੁਹਾਨੂੰ ਦੇ ਦੇਣਾ ਹੈ, ਪਤੀਲੀ ਵੀ ਦੇ ਦੇਣੀ ਹੈ, ਪੱਤੀ ਵੀ ਦੇ ਦੇਣੀ, ਚੀਨੀ ਵੀ ਦੇ ਦੇਣੀ ਹੈ। ਬਣਾ ਤੇ ਲਵੋਗੇ ਨਾ? ਹਾਂਜੀ ਹਾਂਜੀ ਬਣਾ ਲਾਂਗੇ ਅਸੀਂ। ਸ਼ੁਕਰ ਹੈ ਯਾ ਅੱਲਾ ਕੰਮ ਹੋ ਗਿਆ। ਮੈਂ ਤੇ ਤਾਂ ਨਹੀਂ ਪਹਿਲਾਂ ਵੇ ਇਹਨਾਂ ਨੂੰ ਨਾ ਚਾਹ ਵਾਲੀ ਦੁਕਾਨ ਨਾ ਪਾ ਦਈਏ, ਨਹੀਂ 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 ਪਾਣੀ ਨਾਲੇ ਦੁਕਾਨ। ਪੀਣ ਕਰਨ ਤੇ ਨਾਲੇ ਵੇਖਣ ਕਰਨ। ਉਹ ਹਾਂਜੀ ਹਾਂ ਵਾਹ ਵਾਹ ਵਾਹ। ਇਹ ਨਹੀਂ ਵੇਚਣ ਵੀ ਇਹਦੇ ਨਾਲੇ ਪੀਣ ਵੀ। ਨਹੀਂ ਨਹੀਂ ਵੇਚਣ ਦੁਕਾਨ ਵੀ। ਕਾਦੀ ਅੱਲਾ ਮਾਫੀ ਤੇ ਲੋਕਾਂ ਵੇਖ- ਕਹਿਣਾ ਯਾਰ ਖਾਨਦਾਨੀ ਬੰਦਾ ਹੋ ਗਿਆ ਨਾ। ਉਹ ਨਹੀਂ ਸਾਡੀ ਚਾਹ ਗੱਲ ਦੀ ਹੈ। ਦੁਕਾਨ ਉਹ ਪਾਈ। ਕਾਰੋਬਾਰ ਦਾ ਉੱਥੇ ਬੰਦੇ ਰੱਖ ਲਿਆ ਜੇ। ਹਾਂ ਕਾਰੋਬਾਰ ਨਾਲੇ ਚਾਹ ਰੱਜ ਕੇ ਪੀਤੀ ਉਹ ਮਿੱਠੀ। ਨਹੀਂ ਮੈਂ ਸੀ ਉਹ 2 ਬੋਰੀਆਂ ਚੀਨੀ ਹੋਣੀ, ਉਹ ਕਿਹੜੀ ਕੋਈ ਬਹੁਤ ਹੋਣੀ ਜਿਹੜਾ ਮੈਂ ਉੱਥੇ ਚਾਹ ਦਾ ਹੋਟਲ ਪਾ ਲਾ। ਤੇ ਕਿੰਨੀ ਵਾਰ ਦਿਨ ਚਾਹ ਪੀਂਦੇ ਹੋ? ਚਾਹ ਪੀ ਲਈ ਦੀ ਸਵੇਰ ਦੇ ਟਾਈਮ, ਬਸ ਰੋਟੀ ਖਾ। ਫਿੱਕੀ ਹੋਈ? ਨਹੀਂ ਫਿੱਕੀ ਤਾਂ ਅੱਜ ਪੀਤੀ ਯਾਰ, ਉਹ ਫੇਰ ਯਾਰ ਤਾਨੇ ਫੇਰ ਉਹ ਦੇਣ ਡਿਆ ਯਾਰ।